ਲਓ ਜੀ ਜਨਾਬੇ ਅਲੀ, ਫਿਰ ਕੱਲ ਮੈਂ ਗੱਲ ਕੀਤੀ ਸੀਗੀ ਵੀਡੀਓ ਦੇ ਵਿੱਚ ਔਰ ਮੈਂ ਤੁਹਾਨੂੰ ਤੁਹਾਡੇ ਅੱਗੇ ਸਬੂਤ ਵੀ ਰੱਖੇ ਸੀਗੇ ਕਿ NGOs ਦੇ ਕੁਝ ਅਫਰਾਦ ਜਿਹੜੇ ਉਹਨਾਂ ਦੱਸ ਰਹੇ ਨੇ ਕਿ ਉਹਨਾਂ ਨੂੰ ਰਾਸ਼ਨ ਵਗੈਰਾ ਦੇਣ ਤੋਂ ਰੋਕ ਦਿੱਤਾ ਗਿਆ, ਜਿਹੜਾ ਉਹ ਰਾਸ਼ਨ ਟਰੱਕ ਭਰ ਕੇ ਲੈ ਕੇ ਆਏ ਸੀਗੇ, ਕਈ ਟਰੱਕ ਸਨ ਰਾਸ਼ਨ ਦੇ, ਔਰ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਜੀ ਮੈਡਮ CM ਪੰਜਾਬ ਦੀ ਤਰਫੋਂ ਇਜਾਜ਼ਤ ਨਹੀਂ ਹੈ। ਅਹਿਲਕਾਰ ਜਿਹੜੇ ਡਿਪਟੀ ਕਮਿਸ਼ਨਰ ਦੇ ਅੰਡਰ ਹੁੰਦੇ ਨੇ ਉਹਨਾਂ ਨੇ ਇਹਨਾਂ ਨੂੰ ਰੋਕ ਦਿੱਤਾ ਗਿਆ। ਹਾਂ, ਨਾਲ ਉਹਨਾਂ ਨੇ ਇੱਕ ਸ਼ਰਤ ਦੱਸੀ ਕਿ ਠੀਕ ਹੈ ਤੁਸੀਂ ਵੰਡਣਾ ਚਾਹੁੰਦੇ ਹੋ ਵੰਡੋ, ਪਰ ਹਰ ਕਨਸਤਰ ਦੇ ਉੱਤੇ ਹਰ ਬੈਗ ਦੇ ਉੱਤੇ CM ਪੰਜਾਬ ਦੀ ਫੋਟੋ ਹੋਣੀ ਚਾਹੀਦੀ ਹੈ, ਫਿਰ ਤੁਸੀਂ ਵੰਡ ਸਕਦੇ ਹੋ। ਤੇ ਅੱਜ ਉਹਨਾਂ ਨੇ ਬਕਾਇਦਾ ਜਿਹੜਾ ਹੈ ਨਾ, ਅੱਜ ਤੇ ਨਹੀਂ ਖੈਰ 29/8/2025 ਦਾ ਉਹਨਾਂ ਨੇ ਜਿਹੜਾ ਨਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗੁਜਰਾਤ ਦੇ ਡਿਪਟੀ ਕਮਿਸ਼ਨਰ ਨੂਰੁਲ ਐਨ ਕੁਰੈਸ਼ੀ ਸਾਹਿਬ ਨੇ। ਉਹ ਇਸ ਕਰਕੇ ਕਿ ਜੀ ਆਪਣੇ ਪਰਵੇਜ਼ ਅਲਾਈ ਹੋਣੀ, ਮੋਨਸ ਅਲਾਈ ਹੋਣੀ ਗੁਜਰਾਤ ਦੇ ਵਿੱਚ ਨਾ ਮੁਤਾਸਰੀਨ ਵਾਸਤੇ ਜਿਹੜਾ ਨਾ ਫੂਡ ਵਗੈਰਾ ਖੁਰਾਕ ਜੋ ਵੀ ਉਹ ਵੰਡ ਰਹੇ ਸੀਗੇ, ਔਰ ਇਹਨਾਂ ਨੇ ਕਿਹਾ ਕਿ ਇਹ ਤਾਂ ਕਿਤੇ ਨੰਬਰ ਹੀ ਨਾ ਲੈ ਜਾਣ, ਕਿਤੇ ਸਾਡੀ ਹੋਏ ਤੋਂ ਇਹ ਨਾ ਹੋ ਜਾਵੇ। ਇਹਨਾਂ ਨੇ ਬੜਾ ਇੱਕ ਆਫੀਸ਼ੀਅਲ ਤਰੀਕੇ ਦਾ ਜਿਹੜਾ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਅੰਡਰ ਸੈਕਸ਼ਨ 144C(6) ਦੇ ਤਹਿਤ। ਉਹਨਾਂ ਨੇ ਲਿਖਿਆ, ਮੈਂ ਤੁਹਾਨੂੰ ਮੋਟਾ ਦੱਸ ਦਿੰਦਾ ਕਿ ਉਹਨਾਂ ਨੇ ਲਿਖਿਆ ਕਿ ਜੀ ਵੇਅਰ ਐਜ਼ ਇਟ ਹੈਜ਼ ਬੀਨ ਰਿਪੋਰਟਡ ਦੈਟ ਸਮ ਅਨਨਾਊਨ ਅਨਆਥੋਰਾਈਜ਼ਡ ਅਨਆਫੀਸ਼ੀਅਲ ਪਰਸਨ not able and NGOs are distributing unchecked food at flood affected areas in the district, which poses a serious threat to the public health. Hence it is mandatory to take all possible safety measures for prevention of any that human lives in Gujarat. ਅੱਛਾ ਜੀ, ਇਹ ਤੇ ਹੋ ਗਿਆ ਕਿ ਕਾਨੂੰਨੀ ਦਾਅ ਪੇਚ, ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਕਿ ਅਨਆਥੋਰਾਈਜ਼ਡ ਯਾਨੀ ਆਮ ਬੰਦਾ ਜਾਂ NGOs ਦੇ ਲੋਕ ਜਾਂ ਕੋਈ ਵੀ ਉੱਠ ਕੇ ਜਿਹੜਾ ਨਾ ਮੁਤਾਸਰੀਨ ਦੀ ਮਦਦ ਨਹੀਂ ਕਰ ਸਕਦਾ। ਹਾਲਾਂਕਿ ਪਾਕਿਸਤਾਨੀ ਕੌਮ ਤਾਂ ਇਸ ਗੱਲ ਤੋਂ ਜਾਣੀ ਜਾਂਦੀ ਹੈ, ਚਾਹੇ ਸੈਲਾਬ ਹੋਣ, ਚਾਹੇ ਕੋਈ ਹੋਰ ਕੁਦਰਤੀ ਆਫਤ, ਜਿਹਨੀ ਜਿਸ ਤਰ੍ਹਾਂ ਬਾਲਾਕੋਟ ਦੇ ਵਿੱਚ ਜ਼ਲਜ਼ਲੇ ਆਏ ਸਨ ਵਗੈਰਾ ਵਗੈਰਾ ਵਗੈਰਾ। ਸਾਡੇ ਲੋਕ ਤੇ ਇਹ ਉਡੀਕਦੇ ਹੁੰਦੇ, ਇਸ ਉਡੀਕ 'ਚ ਹੁੰਦੇ ਵੀ ਕਿਸੇ ਨੂੰ ਕੋਈ ਜ਼ਰੂਰਤ ਪਵੇ ਤੇ ਕੰਮ ਆਉਂਦੇ। ਉਹ ਅਲੱਗ ਗੱਲ ਆ ਵੀ ਅਸੀਂ ਸਾਰਾ ਸਾਲ ਠੱਗੀਆਂ ਠੋਰੀਆਂ ਕੁਝ ਵੀ ਕਰਦੇ, ਪਰ ਇਸ ਪਾਸੋਂ ਸਾਡੀ ਜਿਹੜੀ ਆਵਾਮ ਆ ਨਾ, ਉਹਨਾਂ ਦੇ ਦਿਲ ਬੜੇ ਵੱਡੇ ਨੇ। ਕੋਈ ਕਿਤੇ ਕਿਸੇ ਕਿਸਮ ਦੀ ਮੁਸੀਬਤ ਆ ਜਾਵੇ ਜਾਂ ਜੰਗ ਦੇ ਹਾਲਾਤ ਹੋਣ, ਲੋਕ ਡਰੋਨਾਂ ਤੋਂ ਬਚਣ ਵਾਸਤੇ ਬੰਕਰਾਂ 'ਚ ਛੁਪ ਜਾਂਦੇ, ਸਾਡੀ ਕੌਮ ਬਾਹਰ ਆ ਜਾਂਦੀ ਆ। ਵੱਡੇ ਜਿਗਰੇ ਵਾਲੇ ਲੋਕ ਆ। ਲੋਕ ਸੈਲਾਬ ਦਾ ਨਾਮ ਸੁਣ ਕੇ ਜਿਹੜਾ ਨਾ ਹਿਫਾਜ਼ਤੀ ਮਕਾਮਾਂ 'ਤੇ ਜਾਣਾ ਸ਼ੁਰੂ ਕਰ ਦਿੰਦੇ ਆ। ਸਾਡੇ ਲੋਕ ਸੈਲਾਬ ਦੇਖਣ ਵਾਸਤੇ ਰੋਡਾਂ ਦੇ ਉੱਤੇ ਤੇ ਪੁਲਾਂ ਦੇ ਉੱਤੇ ਖੜੇ ਹੁੰਦੇ ਨੇ, ਤੇ ਢੇਰ ਡੇਂਜਰ ਜਿਹੜਾ ਨਾ ਜ਼ੋਨ ਦੇ ਵਿੱਚ ਜਾ ਕੇ ਅਸੀਂ ਉਸ ਚੀਜ਼ ਨੂੰ ਇੰਜੋਏ ਕਰਦੇ ਹਾਂ, ਦੇਖਦੇ ਹਾਂ। ਬਹਰਹਾਲ ਇਹ ਹੁਣ ਡਿਪਟੀ ਕਮਿਸ਼ਨਰ ਸਾਹਿਬ ਦੀ ਤਰਫੋਂ ਜਿਹੜਾ ਨਾ ਨੋਟੀਫਿਕੇਸ਼ਨ ਜਾਰੀ ਹੋਇਆ, ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਦੱਸ ਦਿੱਤਾ ਕੋਈ ਵੀ NGO ਕਿਸੇ ਕਿਸਮ ਦਾ ਕੋਈ ਵੀ ਬੰਦਾ ਫੂਡ ਜਿਹੜਾ ਨਾ ਡਿਸਟਰੀਬਿਊਟ ਨਹੀਂ ਕਰ ਸਕਦਾ। ਉਹਦੀ ਰੀਜ਼ਨ ਇਹ ਆ ਕਿ ਜੀ ਫੂਡ ਜਿਹੜਾ ਨਾ ਅਨਚੈੱਕ ਫੂਡ ਹੈ, ਔਰ ਇਹਦੀ ਵਜ੍ਹਾ ਨਾਲ ਕੋਈ ਬਿਮਾਰੀਆਂ ਲੱਗ ਸਕਦੀਆਂ ਲੋਕਾਂ ਨੂੰ ਕਿ ਅਨਆਥੋਰਾਈਜ਼ਡ ਹੈ, ਅਨਚੈੱਕਡ ਹੈ, ਪ੍ਰੋਪਰਲੀ ਉਹਨੂੰ ਚੈੱਕ ਨਹੀਂ ਕੀਤਾ ਗਿਆ, ਸੇਫਟੀ ਮੈਜਰਸ ਨੂੰ ਜਾਂ ਸੇਫਟੀ ਦੇ ਮਿਆਰ ਨੂੰ ਬਰਾਬਰ ਰੱਖਦਿਆਂ ਹੋਇਆਂ ਕਿ ਜਿਹੜਾ ਤੁਸੀਂ ਜਿਹੜਾ ਨਾ ਫੂਡ ਵਗੈਰਾ ਨਹੀਂ ਦੇ ਸਕਦੇ। ਚਲੋ ਠੀਕ ਆ, ਮੰਨ ਲਿਆ ਇਹ ਗੱਲ ਤੁਹਾਡੀ। ਫਿਰ ਤੁਸੀਂ ਲੋਕਾਂ ਵਾਸਤੇ ਖੁਦ ਨਿਕਲ ਕੇ ਟਿਕਟੋਕ ਬਣਾਉਣ ਤੋਂ ਇਲਾਵਾ ਕੀ ਕਰ ਰਹੇ ਹੋ? ਲੋਕ 24 ਲੱਖ ਲੋਕ, ਬਲਕਿ ਹੁਣ ਅੱਜ ਦਾ ਜਿਹੜਾ ਅੰਦਾਜ਼ਾ ਸੀ ਉਹ ਇਹ ਸੀ ਕਿ 25 ਲੱਖ ਲੋਕ ਜਿਹੜਾ ਨਾ ਅਫੈਕਟ ਹੋ ਚੁੱਕਿਆ ਹੋਇਆ ਸੈਲਾਬ ਦੇ ਨਾਲ ਪੰਜਾਬ ਦੇ ਵਿੱਚ, ਔਰ 3000 ਗਾঁव ਜ਼ੇਰੇ ਆਬ ਨੇ। ਤੇ ਜੇ ਗੌਰਮੈਂਟ ਇਹ ਭਾਰ ਝੱਲ ਸਕਦੀ ਆ ਤੇ ਠੀਕ ਆ, ਕੋਈ ਜ਼ਰੂਰਤ ਨਹੀਂ NGOs ਨੂੰ ਜਾਂ ਆਮ ਲੋਕਾਂ ਨੂੰ ਜਿਹੜਾ ਨਾ ਲੋਕਾਂ ਦੀ ਮਦਦ ਕਰਨ ਦੀ। ਨਾਸਰ ਢਿੱਲੋਂ ਸਾਹਿਬ ਜਾਂ ਮਤਲਬ ਅੰਜਮ ਸਰੋਇਆ ਸਾਹਿਬ ਜਾਂ ਹੋਰ ਜਿਹੜੇ ਲੋਕ ਜਿਹੜੇ ਆ ਨਾ, ਉਹ ਆਪਣੇ ਤੌਰ ਦੇ ਉੱਤੇ ਦੇਗਾਂ ਬਣਾ ਕੇ ਫੂਡ ਦੀਆਂ ਖੇਤਾਂ 'ਚ ਜਿੱਥੇ ਵੀ ਲੋਕ ਬੈਠੇ ਉਹਨਾਂ ਨੂੰ ਪਹੁੰਚਾ ਰਹੇ ਆ। ਜੇ ਅਗਰ ਇਹ ਲੋਕ ਵੀ ਰੁਕ ਜਾਂਦੇ ਆ ਤੇ ਗੌਰਮੈਂਟ ਤੇ ਨਹੀਂ ਪਹੁੰਚੀ ਹਜੇ ਤੱਕ ਉੱਥੇ ਫੂਡ ਲੈ ਕੇ ਜਾਂ ਕਨਸਤਰ ਲੈ ਕੇ, ਕਿਸ ਗੱਲ ਦਾ ਵੇਟ ਆ, ਕਿਸ ਗੱਲ ਦਾ ਤੁਹਾਨੂੰ ਇੰਤਜ਼ਾਰ ਆ? ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਦੇਖਿਆ ਜਾਵੇ ਤਾਂ ਕਾਨੂੰਨ ਦੇ ਹਿਸਾਬ ਨਾਲ ਬੜਾ ਸਹੀ ਨੋਟੀਫਿਕੇਸ਼ਨ ਆ, ਪਰ ਤੁਸੀਂ ਫਿਰ ਆਪਣਾ ਕੋਈ ਤੱਤ ਵੀ ਤਾਂ ਦਿਖਾਓ ਨਾ। ਬਹੁਤ ਬਹੁਤ ਸ਼ੁਕਰੀਆ।